पंजाब तो लहिंदे हल आउंदे ने, लहिंदे पंजाब वाले टुकड़े वंडाउंदे ने। पलकां विछाण नूं सीने नाल लाण नूं बैठियां तैयार। जी आए सिख सरदार, जी आए सोने सिख सरदार, जी आए सोने सिख सरदार। ए धरती मुहब्बतां वाली जेड़े इत्थे आउंदे ने, आप चाहे मुड़ जांदे दिल इत्थे छड्ड जाउंदे ने। जेड़ी इत्थे आउण तो रोके, जेड़ी इत्थे आउण तो रोके ढा देओ दीवार। जी आए सिख सरदार, जी आए सोने। अस्सलाम वालेकुम जी। राणा साहब के घर पहुंच चुके हैं जी। राणा तला साहब संगत जी ओ वेलावरेयां तो मैं नहीं विसारिया, जिथे सी बचपन खेड के गुजारिया। अज भी मैं जानदा वां यार मेरे सुच्चे सी, आपे असी निके निके प्यार डाढे उच्चे सी। ओ अज खुशियां, अज खुशियां, अज खुशियां मुड़ के आईयां ने, असी कुट कुट जफियां पाइयां ने। सदा हसदा सदा वसदा सोना वसदा पाकिस्तान रवे, ए शाद रवे आबाद रवे। एक बाबा नानक दे, इत्थे बाबा नानक दे दाता दरबार। 1914 ਚ ਨਾ ਜੀ ਮੇਰੇ ਨਾਨਾ ਜੀ ਦੇ ਵਾਲਿਦ ਪਿੰਡ ਬਗੌਰਾਂ ਤੋਂ ਰਹਿਸ਼ੀ ਸਨ ਨੌਰੰਗ ਖਾਂ, ਉਹ ਤੇ ਮੇਰੀ ਨਾਨੀ ਦੇ ਭਾਈ ਰਹਿਮਤ ਖਾਂ, ਚਾਚਾ ਭਤੀਜਾ ਵੀ ਲੱਗਦੇ ਸੀ ਆਪਸ ਚ। ਉਹ ਦੋ ਸ਼ਖਸ ਨਾ ਜੀ 1914 ਚ ਨਾਲ ਸਾਡੇ ਅਜ਼ੀਜ਼ ਰਲੇ, ਉਹਨਾਂ ਦੇ 2-3 ਆਪਣਾ ਗੁਣਾਚੌਰ ਪਿੰਡ ਤੋਂ। ਠੀਕ ਹੈ ਜੀ, ਆਪਣਾ ਆਫਤਾਬ ਦੇ ਦਾਦੇ ਦਾ ਵਾਲਦ। ਠੀਕ ਹੈ ਜੀ, ਹੋਰ ਵੀ ਨਾਲ ਇਹ ਲੋਕ 1914 ਦੇ ਵਿੱਚ ਬਾਈ ਸ਼ਿਪ ਅਮਰੀਕਾ ਗਏ। ਇੱਥੋਂ ਗਏ ਇੰਡੀਆ ਤੋਂ ਕੈਨੇਡਾ, ਕੈਨੇਡਾ ਤੋਂ ਅੱਗੇ 1940-42 ਚੋਂ ਬੁੜੇ ਤੇ ਸਾਰੇ ਉੱਥੇ ਮਰ ਗਏ। ਸਿਰਫ ਸਾਡੀ ਨਾਨੀ ਦੇ ਭਾਈ ਰਹਿਮਤ ਖਾਨਾ ਜੀ 1932 ਚ ਵਾਪਸ ਆਏ। ਉਦੋਂ 14 ਸਾਲ ਦੀ ਉਮਰ ਚ ਗਏ ਸੀ ਤੇ 30 ਸਾਲ ਦੀ ਉਮਰ ਚ ਵਾਪਸ ਆਏ। ਠੀਕ ਹੈ ਜੀ, ਉਹ ਮੇਰੇ ਨਾਨਾ ਜੀ ਨੇ ਨਾ ਜੀ ਅਕਸਰ ਮੈਨੂੰ ਕਹਿਣਾ ਵੀ ਯਾਰ ਮੈਂ ਆਪਣੇ ਕਾਗਜ਼ ਬਣਾ ਕੇ ਨਾ ਅਮਰੀਕਾ ਅੰਬੈਸੀ ਇੱਥੇ ਪਾਕਿਸਤਾਨ ਚੱਲ ਜਾ, ਉਹਨਾਂ ਮੈਨੂੰ ਵੀਜ਼ਾ ਦੇ ਦੇਣਾ, ਮੇਰਾ ਵਾਲਦ ਉੱਥੇ ਦਫਨ ਆ, ਮੈਂ ਕਹੂੰਗਾ ਕਿ ਮੈਂ ਉਹਦੀ ਕਬਰ ਵੇਖਣੀ ਹੈ। ਹਾਂਜੀ, ਜਾਂ ਸਾਡਾ ਪੁਰਾਣਾ ਉੱਥੇ ਨਾਲ ਇੱਕ ਰਿਲੇਸ਼ਨ ਹੈ। ਹਾਂਜੀ, ਸੋ ਇਹ ਗੱਲ ਹੈ ਕਿ ਉਹਨਾਂ ਵਕਤਾਂ 'ਚ ਤੁਸੀਂ ਵੇਖੋ ਕਿ ਉੱਥੇ ਅਮਰੀਕਾ ਜਾਣਾ ਇੱਕ ਅਜੂਬਾ ਸੀ। ਹੁਣ ਤਾਂ ਤੁਸੀਂ ਸਾਰਾ ਇੰਡੀਆ ਹੀ ਅਮਰੀਕਾ ਬੈਠੇ ਹੋ, ਅੱਧਾ ਪਾਕਿਸਤਾਨ ਅਮਰੀਕਾ ਬੈਠਾ। ਹਾਂਜੀ, ਲੇਕਿਨ ਉਹਨਾਂ ਵਕਤਾਂ 'ਚ ਨਾ ਪੈਸਾ ਸੀ। ਅੱਛਾ, ਫਿਰ ਮਜ਼ੇ ਦੀ ਗੱਲ ਤੁਸੀਂ ਵੇਖੋ ਕਿ ਉਹਨਾਂ ਲੋਕਾਂ ਦਾ ਐਸਾ ਉਸ ਵਕਤ ਦਿਆਂ ਦਾ ਵਿਹਾਰ ਵਪਾਰ ਸੀ ਕਿ ਉਹ ਸਾਡੇ ਨਾਨਾ ਜੀ ਦਾ ਵਾਲਦ ਨਾ ਜੀ 1940 'ਚ ਫੌਤ ਹੋ ਗਿਆ ਨੌਰੰਗ ਖਾਂ ਤੇ ਸਨ ਫਰਾਂਸਿਸਕੋ। ਉਹਦੇ ਇੱਕ ਦੋਸਤ ਸੀ ਜਲੰਧਰ ਦੇ, ਪਠਾਨ ਬਰਾਦਰੀ ਸੀ। ਉਹਨਾਂ ਨੇ ਉਹਨੂੰ ਉੱਥੇ ਸਾਰਾ ਉਹਦਾ ਸਿਸਟਮ ਕੀਤਾ, ਦਫਨਾਇਆ ਰਸੂਮਾਤ ਕਰਕੇ। ਕਿ ਕੋਈ 6 ਮਹੀਨਿਆਂ ਤੋਂ ਬਾਅਦ ਨਾ ਜੀ ਉਹ ਮਰਹੂਮ ਨਾਨੇ ਦਾ ਨਾ ਸਾਰਾ ਜੋ ਜਮਾ ਪੂੰਜੀ 2200 ਰੁਪਇਆ ਉਹਨਾਂ ਵਕਤਾਂ ਦਾ ਬਣਿਆ। ਤੁਸੀਂ ਕਹ ਲਓ ਵੀ ਜਿਹੜਾ
ਅੱਜ ਦਾ 22 ਲੱਖ ਤੋਂ ਵੀ ਜ਼ਿਆਦਾ। ਬਿਲਕੁਲ ਬਿਲਕੁਲ। ਉਹਨੇ ਬਾਹਫਾਜ਼ਤ ਅਮਾਨਤ ਲਿਆ ਕੇ ਨਾ ਮੇਰੇ ਨਾਨੇ ਨੂੰ ਪਹੁੰਚਾਈ। ਬੜੀ ਬਾਤ ਹੈ ਜੀ। ਜਦੋਂ ਕਿ ਉਸ ਵਕਤ ਮੇਰੇ ਨਾਨੇ ਦੀ ਉਮਰ ਸੀਗੀ ਆਪਣਾ ਨਾ ਜੀ 38 ਸਾਲ। ਉਹ ਮੈਨੂੰ ਦੱਸਦੇ ਹੁੰਦੇ ਮੈਂ ਉਹਨਾਂ ਸ਼ਨਾਖਤੀ ਕਾਰਡ ਵੀ ਅਸੀਂ ਬਣਾਇਆ 1902 ਦੀ ਪੈਦਾਇਸ਼। ਠੀਕ ਹੈ ਜੀ। ਕਿ 2200 ਰੁਪਇਆ ਉਹਨਾਂ ਨੂੰ ਉੱਥੋਂ ਜਨਾਬ ਉਹ ਬੰਦੇ ਨੇ ਲਿਆ ਕੇ ਦਿੱਤਾ। ਹਾਂਜੀ, ਮੇਰਾ ਮਕਸਦ ਹੈ ਕਿ ਇਸ ਹੱਦ ਤੱਕ ਉਹਨਾਂ ਦੀ ਦੇਖੋ ਨਾ ਕਿ ਦਿਆਨਤਦਾਰੀ ਲੋਕਾਂ ਦੀ। ਹਾਂਜੀ, ਉਹ ਕਰਨਾ ਨਾ ਵੀ ਚਾਹੁੰਦੇ ਤਾਂ ਕਿਹੜਾ ਕਿਸੇ ਨੂੰ ਪੁੱਛਣਾ ਸੀ। ਕੋਈ ਤੁਹਾਨੂੰ ਪਤਾ ਕਿਹੜੀ ਜਗ੍ਹਾ ਸੈਨ ਫਰਾਂਸਿਸਕੋ ਕਿਹੜੇ ਕਮਿਊਨਿਟੀ ਚ ਉਹਨਾਂ ਦਾ ਹੋਇਆ ਸੀਗਾ ਜਿੱਥੇ ਦਫਨਾਏ ਸੀਗੇ? ਨਹੀਂ, ਇਹ ਨਹੀਂ ਐਵੇਂ ਕਿਉਂਕਿ ਕੋਈ ਐਸਾ ਨਹੀਂ, ਇਹ ਪੁੱਛਿਆ ਨਹੀਂ ਸੀ ਤੁਸੀਂ। ਮਜ਼ੇ ਦੀ ਇੱਕ ਹੋਰ ਤੁਹਾਨੂੰ ਸੁਣਾਈ ਹੈ ਜੀ ਜੈਨੀਅਨ ਬਾਤ। ਬਲੱਡ ਰਿਲੇਸ਼ਨ ਦੀ ਇੱਕ ਤੁਹਾਨੂੰ ਨਾ DNA ਟੈਸਟ ਦੀ ਜੈਨੀਅਨ ਗੱਲ ਸੁਣਾਈ। ਇਹਦੇ ਅੱਬੂ ਦਾ ਉਹ ਰਿਸ਼ਤੇ 'ਚ ਭਾਣਜਾ ਭਾਣਜੀ ਲੱਗਦੇ ਨੇ, ਉਹ ਕੈਨੇਡਾ 'ਚ ਸੈਟਲ ਨੇ। ਉਹ ਅੱਜ ਤੋਂ ਨਾ ਜੀ ਕੋਈ 6 ਸਾਲ ਪਹਿਲੇ 6-7 ਸਾਲ ਪਹਿਲੇ ਕੈਨੇਡਾ ਤੋਂ ਆਏ। ਉਹਨਾਂ ਦੀ ਫੈਮਿਲੀ 'ਚ ਨਾ ਗਾਂ ਉਹਨਾਂ ਦੇ ਭਾਣਜੇ ਦੀ ਸ਼ਾਦੀ ਸੀ, ਉਹ ਭੈਣ ਭਰਾ ਦੇ। ਅਸੀਂ ਵੀ ਉਹ 'ਚ ਸ਼ਾਮਲ ਸਾਂ, ਮੈਂ ਵੀ ਸ਼ਾਮਲ। ਉਹ ਉੱਥੋਂ ਕੈਨੇਡਾ ਤੋਂ ਨਾ ਗਏ ਵਿਜ਼ਿਟ ਤੇ ਸਨ ਫਰਾਂਸਿਸਕੋ। ਜਦੋਂ ਸਨ ਫਰਾਂਸਿਸਕੋ ਗਏ ਤੇ ਉੱਥੇ ਉਹਨਾਂ ਬਿਮਾਰ ਹੋ ਗਈ ਉਹ ਜਿਹੜੀ ਮਾਈ, ਉਹਨੇ ਆਪਣਾ ਜਨਾਬ ਦਿੱਤਾ ਉੱਥੇ। ਉਹਦਾ ਟੈਸਟ ਲਈ ਬਲੱਡ ਲਿਆ ਗਿਆ, ਡਾਕਟਰ ਰეკਮੈਂਡ ਕੀਤਾ, ਉਹ ਲੈਬ 'ਚ ਗਈ। ਡਾਕਟਰ ਦੀ ਸਾਰੀ ਲਿਖ ਕੇ ਜੋ ਵੀ ਡਾਕਟਰ ਸਾਹਿਬ ਨੇ ਉਹਨਾਂ ਨੂੰ ਰਿਕੁਆਇਰਮੈਂਟ ਦਿੱਤੀ। ਉਹ ਜਿਸ ਵਕਤ ਉਹਦਾ ਬਲੱਡ ਲਿਆ ਗਿਆ ਨਾ ਤੇ ਉਹ ਟੈਸਟ ਲੈਣ ਦੁਬਾਰਾ ਗਈ ਨੈਕਸਟ ਡੇ, ਤੇ ਲੈਬ ਇੰਚਾਰਜ ਨੇ ਕਿਹਾ ਕਿ ਬੀਬੀ ਤੁਹਾਡਾ ਤੇ ਇੱਥੇ ਆਲਰੇਡੀ ਬਲੱਡ ਰਿਲੇਸ਼ਨ ਮੌਜੂਦ ਹੈ। ਉਹਨੇ ਕਿਹਾ ਉਹ ਕਿਸ ਤਰ੍ਹਾਂ? ਉਹਨੇ ਉਹਨਾਂ ਨੂੰ ਕਿਹਾ ਵੀ ਮੇਰੇ ਸਕੇ ਨਾਨਾ ਜੀ ਇੱਥੇ ਆਏ ਸੀ। ਅੱਛਾ ਜੀ। ਸਨ ਫਰਾਂਸਿਸਕੋ 'ਚ ਇਹਦੇ ਦਾਦੇ ਦਾ ਪਿਓ, ਉਹ ਬੀਬੀ ਦਾ ਨਾਨਾ ਲੱਗੇ। ਵਾਹ 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 ਜੀ ਵਾਹ। ਠੀਕ ਹੈ ਜੀ, ਨਾਨਾ ਲੱਗੇ। ਠੀਕ ਹੈ ਜੀ। ਉਹਨੇ ਕਿਹਾ ਉਹ ਇੱਥੇ ਆਏ ਸੀ। ਅੱਛਾ, ਫਿਰ ਤੁਸੀਂ ਦੇਖੋ ਨਾ ਕਿ ਇਹ ਇਤਨਾ ਸਿਸਟਮ ਜਦੀਦ ਹੋ ਗਿਆ। ਉਹਨਾਂ ਜਨਾਬ ਕੀ ਕੀਤਾ ਕਿ ਉਹ ਬਲੱਡ ਰਿਲੇਸ਼ਨ ਵਾਲੀ ਫੈਮਿਲੀ ਨੂੰ ਕੰਟੈਕਟ ਕੀਤਾ। ਉਹਨਾਂ ਕਿਹਾ ਤੁਹਾਡੀ ਬਲੱਡ ਰਿਲੇਸ਼ਨ ਫੈਮਿਲੀ ਕੈਨੇਡਾ ਤੋਂ ਆਈ ਹੈ ਲੇਕਿਨ ਹੈਣ ਪਾਕਿਸਤਾਨੀ। ਉਹ ਤੇ ਜਨਾਬ ਦੌੜੇ ਆਈ ਉਹ ਮਾਈ। ਕਮਾਲ ਹੋ ਗਿਆ। ਉਹ ਮਾਈ ਨੇ ਆ ਕੇ ਦੱਸਿਆ ਕਿ ਮੇਰਾ ਉਹ ਵਾਲਦ ਸੀ। ਕਿਆ ਬਾਤ। ਉਸ ਵਕਤ ਮਾਈ ਦੀ ਬੜਾ ਬੁਢਾਪੇ ਸੀ। ਉਹਨੇ ਕਿਹਾ ਮੈਂ ਛੋਟੀ ਜਿਹੀ ਸਾਂ ਤੇ ਜਦੋਂ ਉਹ ਬਾਬਾ ਜਿਹੜਾ ਨਾ ਫੌਤ ਹੋ ਗਿਆ, ਲੇਕਿਨ ਉਹ ਮੇਰੀ ਵਾਲਦਾ ਨੇ ਮੈਨੂੰ ਸਾਰੀਆਂ ਗੱਲਾਂ ਦੱਸੀਆਂ ਗਈਆਂ ਔਰ ਉਹ ਮੈਚ ਹੋ ਗਿਆ ਜੀ। DNA ਮੈਚ ਹੋ ਗਿਆ। ਉਹ ਫਿਰ ਉੱਤੇ ਤਸਵੀਰਾਂ ਸਾਨੂੰ ਦੇ ਅੱਗੇ ਪਿੱਛੇ ਪੂਰਾ ਨਾ, ਮਤਲਬ ਹਜੇ ਉੱਥੇ ਬਲੱਡ ਮੌਜੂਦ ਆ। ਇਹਦਾ ਮਤਲਬ DNA ਨੇ ਤੇ ਬਹੁਤ ਲੋਕਾਂ ਨੂੰ ਕਰੀਬ ਕਰ ਦਿੱਤਾ। ਮੈਂ ਕਹਿੰਦਾ ਜੀ DNA ਔਰ ਕਿਸਾਨਾ ਸਾਹਿਬ ਵਾਲੇ ਚੈਨਲਾਂ ਨੇ, ਹਾਂਜੀ ਚੈਨਲ, YouTube ਚੈਨਲ ਔਰ DNA ਨੇ, ਦੋਨੋਂ ਚੀਜ਼ਾਂ ਨੇ ਲੋਕਾਂ ਨੂੰ ਬਹੁਤ ਕਰੀਬ ਜ਼ਿਆਦਾ ਅਵੇਅਰਨੈਸ, ਕਿਉਂਕਿ ਸਾਡੇ ਐਡਾ DNA ਦਾ ਇੱਥੇ ਨਹੀਂ ਆ ਰਿਵਾਜ ਜੀ। ਸਾਨੂੰ ਤਾਂ ਕਿਸਾਨਾ ਸਾਹਿਬ ਵਾਲੇ ਚੈਨਲਾਂ ਨੇ ਨਾ, ਹਾਂਜੀ ਹਾਂਜੀ, ਉਹ ਆਪਣਾ ਅਵੇਅਰਨੈਸ ਦਿੱਤੀ। ਪਹਿਲੇ ਅਸੀਂ ਨਾਸਰ ਢਿੱਲੂ ਵਾਲਾ ਵੇਖਦੇ ਹੁੰਦੇ ਸਾਂ। ਹਾਂਜੀ ਹਾਂਜੀ। ਫਿਰ ਅਸੀਂ ਇਹਨਾਂ ਨਾਲ ਜਦੋਂ ਦੇ ਕਨੈਕਟ ਹੋਏ ਹਾਂਜੀ, ਤੇ ਉਹ ਇਹਦੇ ਨਾਲ ਮਤਲਬ ਇਹਨਾਂ ਚੈਨਲਾਂ ਨਾਲ ਅੱਗੇ ਸਾਨੂੰ ਸਾਡੇ ਗਾਉਂ ਦੇ ਮਿਲੇ। ਹਾਂਜੀ, ਬਨਾਲੇ ਵਾਲੇ, ਅੱਗੇ ਆਪਣਾ ਬਗੌਰਾਂ ਵਾਲੇ, ਅੱਜ ਤੁਸੀਂ ਮਿਲ ਪਏ। ਇਸ ਤਰ੍ਹਾਂ ਫਿਰ ਚੱਲ ਇੱਕ ਨਾ ਚੈਨ ਟੁਰ ਪਈ। ਚੱਲ ਸਰਦਾਰ ਜੀ ਕਿਸਾਨਾ ਸਾਹਿਬ ਨੇ ਹਾਂਜੀ ਕਿ ਪੂਰੀ ਐਫਰਟ ਤੇ ਹਾਂਜੀ ਹਾਂ ਬੜਾ ਪਿਆਰ ਦਿੰਦੇ। ਜਿਹੜਾ ਵੀ ਕੋਈ ਦੋਸਤ ਆਉਂਦਾ ਸਾਨੂੰ ਬੁਲਾਉਂਦੇ। ਇਹ ਲਓ ਜਰਾ ਇਹ ਲੱਡੂ ਵੀ ਚੈੱਕ ਕਰੋ। ਇਹ ਤੁਹਾਡੇ ਲਈ ਨਾ ਬਹੁਤ ਧੰਨਵਾਦ। ਸ਼ੁਕਰੀਆ ਜੀ ਲਾਣਾ ਸਾਹਿਬ। ਸਾਨੂੰ ਕਰੋ ਜੀ। ਮੈਂ ਤੁਹਾਨੂੰ ਇੱਕ ਛੋਟੀ ਜਿਹੀ ਗੱਲ ਸੁਣਾਵਾਂ ਜੀ। ਜੀ ਜੀ। ਕਿ ਅਸੀਂ ਨਾ ਇੱਕ ਨਾ ਬਜ਼ੁਰਗ ਦਾ ਇੰਟਰਵਿਊ ਕੀਤਾ, ਲਓ ਜ਼ਰੂਰ। ਇੱਕ ਬਜ਼ੁਰਗ ਦਾ ਆਪਣੇ ਪਿੰਡ ਇੰਟਰਵਿਊ ਕੀਤਾ, ਭਰੋਲੀ ਪਿੰਡ ਚੋਂ ਨਾ, ਜਲੰਧਰ ਚ ਉੱਠ ਕੇ ਆਏ ਸੀ। ਰਾਣਾ ਸਾਹਿਬ ਉਹਨੇ ਗੱਲ ਸੁਣਾਈ ਕਿ ਜਦੋਂ ਅਸੀਂ ਪਿੰਡੋਂ ਨਿਕਲੇ ਨਾ ਤੇ ਅਸੀਂ ਆਪਣੀਆਂ ਜਿਹੜੀਆਂ ਟੁੰਬਾਂ ਸੀ ਨਾ, ਉਹ ਅਸੀਂ ਅਛਰ ਸਿੰਘ ਨੂੰ ਦੇ ਕੇ ਆਏ। ਵਾਹ ਵਾਹ। ਅਛਰ ਸਿੰਘ ਨੂੰ ਇਹ ਸੀ ਗੁਮਾਨ ਕਿ ਅਸੀਂ 5-7-10 ਦਿਨਾਂ ਵਿੱਚ ਮੁੜ ਕੇ ਆਪਣੇ ਪਿੰਡਾਂ ਨੂੰ ਆ ਜਾਣਾ। ਅਸੀਂ ਕਿਹੜਾ ਪਿੱਛੇ ਛੱਡ ਕੇ ਜਾਣਾ ਸਾਰਾ ਕੁਝ। ਅੱਛਾ, ਹੋਣੀ ਫੇਰ ਕੀ ਹੋਈ ਵੀ ਉੱਥੋਂ ਕੈਂਪਾਂ ਤੋਂ ਗਾਂਹ ਉਹਨਾਂ ਨੇ ਕਿਹਾ ਵੀ ਤੁਸੀਂ ਹੁਣ ਪਿੱਛੇ ਨੂੰ ਨਹੀਂ ਜਾਣਾ,
ਤੁਹਾਡਾ ਮੁਲਕ ਹੋਰ ਆ, ਇਹਨਾਂ ਦਾ ਹੁਣ ਹੋਰ ਆ। ਅੱਛਾ, ਉਹ ਜਦੋਂ ਆਇਆ ਤੇ ਉਹਨੇ ਕਿਹਾ ਵੀ ਅਛਰ ਸਿੰਘ ਨੇ ਵੀ ਪਿੱਛੋਂ ਉਹਨੂੰ ਪਤਾ ਲੱਗ ਗਿਆ ਵੀ ਹੁਣ ਮੋੜੇ ਨਹੀਂ ਪੈਣੇ ਹੈਗੇ। ਉਹਨੇ ਕਿਹਾ ਯਾਰ ਮੈਂ ਨਾ ਮੇਰੇ ਕੋਲ ਮੰਨਦਾ, ਮੈਂ ਟੁੰਬਾਂ ਜਿਹੜੀਆਂ ਫਲਾਂ ਬੰਦਿਆਂ ਦੀਆਂ ਨਾ ਦੇ ਕੇ ਆਣੀਆਂ। ਉਹਨਾਂ ਨੇ ਕਿਹਾ ਅੱਗੇ ਕੈਂਪ ਲੱਗੇ ਆ, ਮੁਸਲਮਾਨੀ ਏਰੀਆ ਸ਼ੁਰੂ ਹੋ ਜਾਂਦਾ, ਤੈਨੂੰ ਮਾਰ ਦੇਣਗੇ। ਉਹਨੇ ਕਿਹਾ ਮਾਰ ਦੇਣ, ਪਰ ਮੈਂ ਇਹ ਜਿਹੜਾ ਆਪਣਾ ਭਾਰ ਲਾ ਕੇ ਆਣਾ। ਖੈਰ ਉਹਨੇ ਟੁੰਬਾਂ ਚੱਕੀਆਂ। ਟੁੰਬਾਂ ਚੱਕਣ ਤੋਂ ਬਾਅਦ ਨਾਲ ਕੁਝ ਵੈਸੇ ਸੁੱਕਾ ਰਾਸ਼ਨ ਲਿਆ ਵੀ ਭੁੱਖੇ ਨਪਾਣੇ ਹੋਣੇ, ਚਲੋ ਕੋਈ ਖਾ ਲੈਣਗੇ। ਉਹ ਪਹੁੰਚਿਆ ਜੀ ਉੱਥੇ, ਉਹ ਪਹੁੰਚ ਕੇ ਉਹਨੂੰ ਦੇ ਆਇਆ, ਟੁੰਬਾਂ ਵੀ ਦੇ ਆਇਆ ਤੇ ਖਾਣ ਪੀਣ ਦਾ ਸਮਾਨ ਵੀ ਦੇ ਆਇਆ। ਅੱਛਾ, ਉਹ ਜਦੋਂ ਵੀਡੀਓ ਅਪਲੋਡ ਹੋਈ ਤਾਂ ਮੈਨੂੰ ਕੈਨੇਡਾ, ਅਮਰੀਕਾ ਤੇ ਇੱਕ ਹੋਰ ਮੁਲਕ ਚੋਂ, ਤਿੰਨਾਂ ਮੁਲਕਾਂ ਚੋਂ ਕਾਲਾਂ ਆਉਂਦੀਆਂ। ਕੋਈ ਕਹਿੰਦਾ ਮੈਂ ਉਹਦਾ ਦੋਤਾ ਬੋਲਦਾ, ਕੋਈ ਕਹਿੰਦਾ ਮੈਂ ਉਹਦਾ ਭਰਾ ਬੋਲਦਾ, ਸਾਡਾ ਟਰੈਕਿੰਗ ਦਾ ਕੰਮ ਆ। ਉਹਨੇ ਕਿਹਾ ਦਾਦਾ ਸਾਡਾ ਗੱਲ ਸਾਨੂੰ ਸੁਣਾਦਾ ਹੁੰਦਾ ਸੀ, ਪਰ ਅਸੀਂ ਕਿਹਾ ਫੁਕਰੀ ਮਾਰਦਾ, ਖਾਦੀ ਪੀਤੀ ਚ ਗੱਲ ਕਰਦਾ ਹੈ। ਏਦਾਂ ਕਿੱਥੇ ਹੋ ਸਕਦਾ ਵੀ ਕੋਈ ਕਿਸੇ ਦਾ ਸਮਾਨ, ਉਹ ਵੀ ਟੁੰਬਾ ਸੋਨਾ ਰਹਿ ਗਿਆ ਹੋਵੇ ਤੇ ਦੇ ਕੇ ਗਿਆ ਹੋਵੇ। ਉਹਨੇ ਕਿਹਾ ਤੁਹਾਡੀ ਵੀਡੀਓ ਨੇ ਸਾਡਾ ਸ਼ਿਮਲਾ ਉੱਚਾ ਕਰਤਾ। ਮਤਲਬ ਸਾਨੂੰ, ਅਸੀਂ ਹੁਣ ਫਾਰਵਰਡ ਕਰਕੇ ਲੋਕਾਂ ਦਾ ਵੀ ਆਇਆ ਸਾਡਾ ਦਾਦਾ, ਇਹ ਗੱਲਾਂ ਜਿਹੜੀਆਂ ਉਹਨੇ ਝੂਠ ਨਹੀਂ ਕੀਤੀ, ਉਹਦੀ ਗਵਾਹੀ ਮਿਲ ਗਈ ਬੰਦੇ ਨੂੰ। ਇਸ ਤਰ੍ਹਾਂ ਦੇ ਬਹੁਤ ਸਾਰੇ ਵਾਕਿਆਤ ਆਏ ਆ ਜਿਹਦੇ ਵਿੱਚ ਭਾਈਚਾਰਾ ਜਿਹੜਾ ਨਾ ਉਹ ਸਿਰ ਚੜ ਕੇ ਬੋਲਿਆ। ਹਾਂਜੀ, ਕਿਸਾਨਾ ਸਾਹਿਬ, ਜਦੋਂ ਮੈਂ ਵੀ ਆਪਣਾ ਇੰਡੀਆ ਗਿਆ ਨਾ ਜੀ, ਆਪਣੇ ਪਿੰਡ, ਤੇ ਮੈਂ ਉਥੋਂ ਇੱਕ ਫੈਮਿਲੀ ਅਮਰੀਕਾ ਗਈ ਸੀ। ਉਹਨੇ ਉੱਥੇ ਦੱਸਿਆ, ਕੋਈ ਸਾਡੇ ਅਜ਼ੀਜ਼ ਸਨ, ਉਹਨਾਂ ਨੂੰ ਦੱਸਿਆ ਕਿ ਪਾਕਿਸਤਾਨ ਚੋਂ ਨਾ ਤਾਂ ਸਾਰਾ ਜਲ੍ਹਿਆਂਵਾਲੇ ਦਾ ਬਾਇਓਡਾਟਾ ਦੱਸਿਆ ਕਿ ਉੱਥੋਂ ਦਾ ਮੁੰਡਾ ਆਇਆ ਤੁਹਾਡੇ ਕੋਲ। ਇਹ ਇੱਕ ਜ਼ਰੀਆ, ਇਹ ਜਿਹੜਾ ਨਾ ਬੰਦੇ ਦਾ ਮਿਲਣ ਦਾ, ਸਾਰਾ ਮਿਲਣ ਗਿਲਣ ਦਾ ਆਪਣਾ ਜ਼ਰੀਆ ਬਣਦਾ। ਇਹ ਪਿੰਡਾਂ ਦੇ ਚੱਕਾਂ ਦੇ ਤੁਸੀਂ ਪ੍ਰੋਗਰਾਮ ਕੀਤੇ ਤੇ ਸਾਨੂੰ ਪਤਾ ਲੱਗਿਆ ਵੀ ਫਲਾਣੇ ਚੱਕ ਦੇ ਫਲਾਣੇ ਪਿੰਡਾਂ ਦੇ ਅੱਜ ਸਰਦਾਰ ਸਾਨੂੰ ਮਿਲਣ ਆਏ ਆ। ਇਹ ਤੁਹਾਡਾ ਜਿਹੜਾ ਕਿਰਦਾਰ ਹੈ, ਇਹ ਪੁਲਿਸ ਰਾਤ ਦਾ ਤੁਸੀਂ ਹੀ ਅਦਾ ਕੀਤਾ, ਪੁਲਿਸ ਦਾ ਕਿਰਦਾਰ। ਇਹ ਵੀ ਚੱਖੋ ਜੀ, ਇਹ ਕਿਸਾਨਾ ਸਾਹਿਬ ਪੁਲਿਸ ਦਾ ਕਿਰਦਾਰ ਅਦਾ ਕੀਤਾ। ਇਸ ਤੇ ਬੜੀਆਂ ਮੁਹੱਬਤਾਂ ਨਾਲ ਅਜੇ ਮਿੰਟ ਨਹੀਂ ਲੱਗਦਾ, ਇਹ ਜਿਹੜਾ ਕੋਈ ਚੜਾਉਂਦੇ ਅਸੀਂ ਮਿੰਟ 'ਚ ਦੇਖ ਲੈਂਦੇ ਆ ਹਰ ਸ਼ੈ। ਤੇ ਹਮੇਸ਼ਾ ਸਾਨੂੰ ਇਹਨਾਂ ਨੇ ਪਿਆਰ ਦਿੱਤਾ ਜੀ, ਤੇ ਪੁਲਿਸ ਦਾ ਕਿਰਦਾਰ ਇਹ ਹੀ ਅਦਾ ਕਰ ਰਿਹਾ ਜੀ ਸਰਦਾਰ। ਸਰਾਸਰ ਬੜੀ ਪੁਰਾਣੀ ਗੱਲ ਆ, 18-19 ਸਾਲ ਪਹਿਲਾਂ। ਹਾਲੇ ਗ੍ਰਾਸ ਫਸਟ ਨਿਆਣੇ ਛੋਟੇ ਸੀਗੇ, ਥੋੜਾ ਟਾਈਮ ਸੀਗਾ ਤੇ ਮੈਂ ਇੰਡੀਆ ਗਿਆ ਇਕੱਲਾ ਹੀ। ਤੇ ਉੱਥੇ ਨਾ ਉਦਾਂ ਹੀ ਚਾਹ ਕੀਤੀ, ਕੋਈ ਆਪਣੇ ਬਜ਼ੁਰਗ ਪੁਰਾਣੇ ਜਿਹੜੇ ਇੱਥੋਂ ਨਿਕਲ ਕੇ ਗਏ ਆ, ਉਹ ਕਿੱਥੇ ਬੈਠੇ ਹੋਣਗੇ ਪਾਕਿਸਤਾਨ 'ਚ, ਪਰ ਕੋਈ ਆਈਡੀਆ ਨਹੀਂ ਸੀਗਾ ਕਿੱਦਾਂ ਕਿਸੇ ਨਾਲ ਕਨੈਕਸ਼ਨ ਕਰੀਏ, ਕਿਉਂਕਿ ਸੋਸ਼ਲ ਮੀਡੀਆ ਤਾਂ ਹੈ ਹੀ ਨਹੀਂ ਸੀਗਾ, ਹਨਾ। ਸੋ ਇਹ ਹਿਸਾਬ ਲਾਇਆ ਕਿ ਯਾਰ ਘੱਟੋ ਘੱਟ ਨਹੀਂ ਪਿੰਡ ਦੀ ਮੂਵੀ ਬਣਾ ਲੈਂਦੇ ਆ। ਤੇ ਉਸ ਟਾਈਮ YouTube ਹਲੇ ਨਵਾਂ ਆਇਆ ਸੀਗਾ, ਤੇ YouTube ਤੇ ਚਾੜ ਦਿੰਦੇ ਆ, ਤੇ ਉਹਦੇ ਬਾਅਦ ਲਿਖ ਦਊਂਗਾ ਕਿ ਵਿੱਚ ਪਿੰਡ ਦਾ ਨਾਂ ਹੀਵਾ, ਅਸੀਂ ਪੰਜਾਬ ਦੇ ਆ, ਤੇ ਜੇ ਕਿਸੇ ਨੇ ਕੰਟੈਕਟ ਕਰਨਾ ਸਾਡੇ ਨਾਲ ਕਰ ਲਿਓ। ਤੇ ਜੇ ਅਸੀਂ ਪਿੰਡ ਦਾ ਮੁੰਡਾ, ਆਪਣੇ ਜੈਲਦਾਰਾਂ ਦਾ ਮੁੰਡਾ, ਹਾਂਜੀ, ਮੋਟਰਸਾਈਕਲ ਲਿਆ, ਇਹ ਪਿੱਛੇ ਬੈਠਾ, ਵੀਡੀਓ ਬਣਾਈ ਪੂਰੇ ਪਿੰਡ ਦੀ ਅੰਦਰੋਂ। ਸਾਡਾ ਪਿੰਡ ਥੇ ਤੇ ਆ ਜੀ, ਤੇ ਉੱਤੇ ਕਾਫੀ ਪੁਰਾਣੀਆਂ ਬਿਲਡਿੰਗਾਂ ਆ, ਤੇ ਹਾਂਜੀ, ਤੇ ਐਨ ਸਾਡੇ ਘਰ ਦੇ ਮਗਰਲੇ ਪਾਸੇ ਬਹੁਤ ਪੁਰਾਣੀ ਮਸਜਿਦ ਆ। ਅੱਛਾ, ਹਾਂਜੀ, ਆਪਣੀ ਘੱਟੋ ਘੱਟ ਇੰਨੀ ਪੁਰਾਣੀ ਹੋਊਗੀ ਜਦ ਮੁਗਲਾਂ ਦੇ ਰਾਜ ਦੀ ਸੀ, ਕਾਫੀ ਪੁਰਾਣੀ ਹੈ, ਬੜੀ ਪੁਰਾਣੀ। ਮਹਿਫੂਜ਼ ਹੈ। ਹਾਂਜੀ ਹਾਂਜੀ, ਮਹਿਫੂਜ਼ ਹੈ ਬਿਲਕੁਲ ਪਿੰਡ ਦੇ ਉੱਤੇ ਐਨ ਅਜੇ ਤੱਕ ਪਿੰਡ ਵਾਲੇ। ਹਾਂਜੀ, ਨਹੀਂ ਸਾਡੇ ਹੀਮੇ ਦੀ, ਤੇ ਐਨ ਸਾਡੇ ਘਰਾਂ ਦੇ ਮਗਰਲੇ ਮਸਜਿਦ ਉੱਤੇ ਥੇ, ਲੇਕਿਨ ਬਾਕੀ ਘਰ ਸਾਰੇ ਥੱਲੇ ਆ, ਮਸਜਿਦ ਉੱਤੇ। ਹਾਂਜੀ, ਬੜੀ ਮੁਗਲਾਂ ਦੇ ਟਾਈਮ ਦੀ ਮਸਜਿਦ ਹੈ, ਅੱਜ ਤੱਕ ਵੀ ਉੱਥੇ ਦੀਵਾ ਚੱਲਦਾ ਹੈ। ਹਾਂਜੀ, ਤੇ ਬੜੀ ਮੇਨਟੇਨ ਕੀਤੀ ਹੈ। ਨਹੀਂ ਜੀ, ਕੋਈ ਨਹੀਂ ਹੁਣ ਹੈਗੇ ਆ ਪਰ ਹੁੰਦਾ ਕਿਸੇ ਮਲੇਰਕੋਟਲੇ ਤੋਂ ਫੈਮਲੀਆਂ ਆਉਂਦੀਆਂ ਹੁੰਦੀਆਂ ਸੀਗੀਆਂ, ਮੁਸਲਿਮ ਫੈਮਲੀਆਂ, ਸਾਲ 'ਚ ਇੱਕ ਅੱਧੀ ਵਾਰ ਜ਼ਰੂਰ। ਹਾਂਜੀ, ਉਹਨਾਂ ਨੇ ਆ ਕੇ ਉਹਦੀ ਥੋੜੀ ਸਾਫ਼ ਸਫਾਈ ਵੀ ਕਰਨੀ, ਤੇ ਉਹਦਾ ਥੋੜਾ ਪੇਂਟ ਪੂਟ ਵੀ ਕਰਕੇ ਉਹਨਾਂ ਨੇ, ਪਰ ਉਹ ਸਾਲ 'ਚ ਇੱਕ ਅੱਧੀ ਵਾਰੀ ਆਉਂਦੇ ਹੁੰਦੇ ਸੀਗੇ ਤੇ ਫਿਰ ਚਲੇ ਜਾਂਦੇ ਸੀਗੇ। ਇੱਕ ਵੀ ਮੁਸਲਮਾਨਾਂ ਦਾ ਘਰ ਨਹੀਂ, ਲੇਕਿਨ ਹਾਂਜੀ ਪਹਿਲੋਂ ਹੈ ਨਹੀਂ ਸੀਗੇ, ਤੇ ਸਰਦਾਰਾਂ ਨੇ ਵੀ ਆਲੇ ਦੁਆਲੇ ਠੀਕ ਰੱਖਿਆ ਜਿੰਨਾ ਕੋਲ ਹੁੰਦਾ ਸੀਗਾ। ਤੁਹਾਡਾ ਸ਼ੁਕਰੀਆ ਅਦਾ ਕਰਦਾ, ਹਾਂਜੀ, ਸਾਡੀ ਮਸਜਿਦ ਦਾ ਹਾਂਜੀ, ਨਹੀਂ ਸ਼ਾਇਦ ਉਹਨਾਂ ਦੀ ਕਰਮ ਹੀ ਹੈ ਜੀ ਕਿ ਸਾਡਾ ਘਰ ਪੈਣ ਥੱਲੇ ਆ ਉਹਨਾਂ ਦੇ। ਹਾਂਜੀ, ਇਹ ਤੁਹਾਡੀ ਮੁਹੱਬਤ ਆ ਕਿ ਉਹਨੂੰ ਕਿਸੇ ਬੰਦੇ ਨੇ ਵੀ ਕੋਈ ਨੁਕਸਾਨ ਨਹੀਂ ਜੀ, ਬਿਲਕੁਲ। ਹਾਂਜੀ, ਈਮੇਲ ਆਈ ਸੀਗੀ, ਕੋਈ ਬੰਦਾ ਲਾਹੌਰ ਰਹਿੰਦਾ ਸੀਗਾ, ਹਾਂ, ਤੇ ਉਹਦਾ ਦਾਦਾ ਜੀ ਉਸ ਪਿੰਡ ਤੋਂ ਸੀਗੇ। ਤੇ ਅਪਲੋਡ ਅਸੀਂ ਕਰਤੀ ਤਾਂ ਈਮੇਲ ਚੈੱਕ ਹੀ ਨਹੀਂ ਕੀਤੀ,
8-9 ਮਹੀਨਿਆਂ ਬਾਅਦ ਕਿਤੇ ਮੈਂ ਉਹ YouTube ਤੇ ਪੇਜ ਤੇ ਪੜਿਆ ਤੇ ਉਹ ਬੰਦੇ ਨੇ ਆਪਣਾ ਥੱਲੇ ਲਿਖਿਆ ਕਿ ਯਾਰ ਇਹ ਮੈਨੂੰ ਕੰਟੈਕਟ ਕਰੋ, ਸਾਡੇ ਬਜ਼ੁਰਗ ਇਸ ਪਿੰਡ ਦੇ ਆ। ਫੇਰ ਉਸ ਬੰਦੇ ਨੇ ਮੈਨੂੰ ਕਿਹਾ ਕਿ ਭਾਜੀ ਜੇ ਤੂੰ ਮੁੜ ਕੇ ਜਾ ਕੇ ਫੇਰ ਵੀਡੀਓ ਬਣਾ ਤੇ ਇਸ ਏਰੀਆ ਦੀ ਬਣਾ ਕੇ ਸਾਡੇ ਬਜ਼ੁਰਗਾਂ ਨੂੰ ਦਿਖਾ। ਤੇ ਫੇਰ ਮੈਂ ਦੂਜੀ ਵੀਡੀਓ ਅਪਲੋਡ ਕੀਤੀ। ਹਾਂਜੀ, ਤੇ ਉਹਦੇ ਬਾਅਦ ਫਿਰ ਉਹਨਾਂ ਨੇ ਆਪ ਦੱਸਿਆ ਕਿ ਕਿੱਥੇ ਰਹਿੰਦੇ ਸੀ, ਕੌਣ ਬਜ਼ੁਰਗ ਸੀਗੇ, ਕਿੰਨੇ ਉਹਨਾਂ ਕੀ ਨਾਂ। ਹਾਂਜੀ, ਕੰਟੈਕਟ ਹੋ ਗਿਆ, ਪਰ ਹੌਲੀ ਹੌਲੀ ਉਸ ਟਾਈਮ ਸੋਸ਼ਲ ਮੀਡੀਆ ਹੈ ਨਹੀਂ ਸੀ, ਹਨਾ। ਤੇ ਉਹਨੇ ਮੇਰੇ ਬਾਰੇ ਪੁੱਛਿਆ ਕਿ ਤੁਸੀਂ ਕਿੱਥੇ, ਅਸੀਂ ਕਿਹਾ ਚੱਕ 206। ਉਹਦਾ ਦੂਜਾ ਕੁਐਸਚਨ ਸੀ ਕਿ ਕਿਹੜੇ ਪਾਸੇ, GB ਤੇ ਜਾਂ ਹਨਾ। ਮੈਂ ਕਿਹਾ ਹੁਣ ਇੰਨਾ ਤਾਂ ਮੈਨੂੰ ਨਹੀਂ ਪਤਾ, ਪਰ ਇਹ ਪਤਾ 206 ਆ, ਹਨਾ। ਤੇ ਇਹ ਹੌਲੀ ਹੌਲੀ ਫਿਰ ਪਤਾ ਲੱਗ ਗਿਆ 206 GB ਤੇ ਆ, ਤੇ ਸਰਵਾਲੀ ਪਿੰਡ ਦਾ ਨਾਂ ਸੀਗਾ। ਤੇ ਉਹਨਾਂ ਨੇ ਵੀ ਉਹੀ ਕੀਤਾ, ਜਿੱਦਾਂ ਉਹਨਾਂ ਨੇ ਵੀ ਵੀਡੀਓ ਬਣਾ ਕੇ ਆਪਾਂ ਹੁਣ ਕਹਿੰਦੇ ਲੈਲਪੁਰ ਦੇਖਣਾ, ਅਜੇ ਵੀ ਦੇਖਣਾ ਉੱਥੇ ਪਿਆ ਹੈ। ਉਹਨਾਂ ਨੇ ਵੀ ਫਿਰ ਸਾਰੇ ਲੈਲਪੁਰ ਦੀ ਸਾਡੇ ਪਿੰਡ ਦੀ ਬਣਾਈ ਉਹਨਾਂ ਨੇ ਵੀਡੀਓ, ਉਹਨਾਂ ਨੇ ਵੀ ਸਾਨੂੰ ਅਪਲੋਡ ਕਰਤੀ ਕਿਉਂਕਿ ਉਦੋਂ ਫੋਨ ਕਰਨਾ ਵੀ ਬੜਾ ਔਖਾ ਸੀਗਾ ਇੱਕ ਦੂਜੀ ਕੰਟਰੀਆਂ ਨੂੰ, ਇਹ ਚੀਜ਼ਾਂ ਨਹੀਂ ਸੀਗੀਆਂ। ਉਸ ਵਕਤ ਸਾਡਾ ਰਾਬਤਾ ਹੋਇਆ ਤੇ ਸਾਡਾ ਦਾਦਕਾ ਪਿੰਡ ਬਿਲਕੁਲ ਰਾਹੋਂ ਸ਼ਹਿਰ ਦੇ ਨਾਲ ਹੈ, ਕੱਚਾ ਬਨਾਲਾ। ਅੱਛਾ। ਤੇ ਜਿਹੜਾ ਜਨਾਬ ਜਿਸ ਗਾਉਂ ਦੇ ਹੀਮਾ ਹੀਮੇ ਦੇ ਸਾਡੇ ਆਪਣਾ ਇਹ ਮੇਰਾ ਬ੍ਰਦਰ ਇਨ ਲਾ ਹੈ, ਇਹ ਹੀਮੇ ਵਾਲਿਆਂ ਦੇ ਵਿਆਹ। ਅਸੀਂ ਇਹ ਬਲਕਿ ਸੰਡੇ ਨੂੰ ਉਹਨਾਂ ਦੇ ਨਾ ਇੱਕ ਫੌਤਗੀ ਹੋਈ ਸੀ ਤੇ ਉੱਥੇ ਅਫਸੋਸ ਕਰਕੇ ਆਏ ਆ। ਇਹਦੇ ਜਿਹੜੇ ਆਪਣਾ ਇਹਦੀ ਬੇਗਮ ਦੇ ਜਿਹੜੇ ਆ ਨਾ, ਹਾਂਜੀ। ਤੇ ਹੀਮੇ ਵਾਲੇ ਇੱਥੇ ਫੈਸਲਾਬਾਦ ਸਾਡੇ 'ਚ ਨਾ ਪੂਰੇ ਦਾ ਪੂਰਾ ਪਿੰਡ ਬੈਠਾ ਜੇ ਜਗ੍ਹਾ ਤੇ। ਅੱਛਾ। ਹਾਂਜੀ, ਉਹਨਾਂ ਨੂੰ ਬਲਕਿ ਮੈਂ ਜ਼ਿਕਰ ਕੀਤਾ ਸੀ। ਠੀਕ। ਮੈਂ ਤਾਂ ਸਰਦਾਰ ਸਾਹਿਬ ਆਏ ਹੋਏ ਸਾਡੇ ਦੋਸਤਾਂ ਦੇ ਰਿਲੇਟਿਵ ਆ ਤੇ ਮੇਰੇ ਕੋ ਵੀ ਆਣਾ ਹੋਣਾ ਤੇ ਤੁਹਾਡੇ ਗਾਉਂ ਤੇ। ਹੁਣ ਤੇ ਵਿੱਚ ਚੁੱਕੇ ਸਿਆਣੇ ਤਾਂ ਸਾਰੇ ਮਰ ਗਏ। ਹਾਂਜੀ। ਹੁਣ ਤਾਂ ਸਿਰਫ ਉਹਨਾਂ ਲੋਕਾਂ ਨੂੰ ਯਾਦਦਾਸ਼ਤ ਹੈ ਜਿਨ੍ਹਾਂ ਆਪਣੇ ਬਜ਼ੁਰਗਾਂ ਤੋਂ ਇਹ ਬਾਤ ਸੁਣੀ ਹਾਂਜੀ। ਤੇ ਹੁਣ ਅੱਗੇ ਜਿਹੜੀ ਆ ਸਾਡੀ ਨਸਲ ਆ, ਇਹਨੂੰ ਕੀ ਪਤਾ। ਹਾਂਜੀ, ਇਹਨਾਂ ਨੇ ਹੋਰ ਹੈ 2-5-10 ਸਾਲ ਉਸ ਤੋਂ ਬਾਅਦ ਗੱਲ ਖਤਮ। ਜਿਵੇਂ ਤੁਸੀਂ ਲੋਕ ਉੱਥੇ ਬਹਿ ਕੇ ਤੁਹਾਨੂੰ ਇੱਕ ਦਿਲ 'ਚ ਚਿੰਤਾ ਹੁੰਦੀ ਕਿ ਸਾਡੇ ਵਾਲਿदैन ਕਿੱਥੇ ਰਹਿ ਕੇ ਗਏ ਆ, ਸਾਡੇ ਨਾਨਕੇ ਦਾਦਕੇ ਕਿੱਥੇ ਵਸ ਕੇ ਗਏ ਸੀ, ਵੇਖੀਏ ਜਾਈਏ। ਇਸੇ ਤਰ੍ਹਾਂ ਸਾਨੂੰ ਤੜਪ, ਲੇਕਿਨ ਉਹ ਚੁੱਕੇ ਸਾਡੇ ਵੱਲੋਂ ਬਹੁਤ ਜ਼ਿਆਦਾ ਪਾਬੰਦੀ ਆ। ਤੁਸੀਂ ਲੋਕ ਤਾਂ ਚੁੱਕੇ ਬਰੂਨੇ ਮੁਲਕ ਦੇ ਹੋ, ਅਗਰ ਤੁਸੀਂ ਸਿੰਪਲ ਇੰਡੀਆ ਤੋਂ ਆਣਾ ਹੋਵੇ ਤਾਂ ਤੁਸੀਂ ਇੰਜ ਨਹੀਂ ਆ ਸਕਦੇ। ਗਵਰਨਮੈਂਟਾਂ ਦੋਨਾਂ ਨੇ ਇੰਨੇ ਕੁ ਵਿੱਚ ਪਾਏ ਆ ਨਾ ਆਪਣਾ ਕਬਾਤਾਂ, ਰੁਕਾਵਟਾਂ, ਕਿ ਉਹਦੀ ਵਜ੍ਹਾ ਦੇ ਨਾਲ ਨਾ ਜੀ ਇਹ ਮਸਲੇ ਨੂੰ ਉਹਨਾਂ ਨੇ ਬੜਾ ਬਣਾਤਾ ਗੰਭੀਰ ਜਿਹਾ। ਹਾਂਜੀ, ਅਦਰਵਾਈਜ਼ ਅਗਰ ਇਹ ਥੋੜਾ ਜਿਹਾ ਮੇਲ ਜੋਲ ਹੋ ਜਾਏ ਤੇ ਬੜਾ ਸਕਾਫਤੀ ਲਿਹਾਜ਼ ਨਾਲ ਬੜਾ ਫਾਇਦਾ। ਹਾਂਜੀ ਹਾਂਜੀ। ਤੇ ਉਹ ਮੇਰੇ ਹੀ ਦੋਸਤ ਹੈ, ਫੀਨਾ ਦੇ ਵੀ ਦੋਸਤ ਹੈ, ਭਾਈ ਯਾਸਰ ਦੇ ਵੀ, ਮਲਿਕ ਸਾਹਿਬ ਦੇ ਵੀ, ਉਹ ਜਿਹੜੇ ਉਹ ਰੇਂਜਰ ਵਾਲੇ ਨਹੀਂ। ਅੱਛਾ। ਆਬਦ ਸਾਹਿਬ, ਰਾਣਾ ਆਬਦ। ਹਾਂ, ਉਹ ਜਿਹੜੇ ਵੀ ਦੋਸਤ ਹੈ ਵਾ ਤੁਹਾਡੀ ਤਰ੍ਹਾਂ ਆਉਂਦੇ, ਅਸੀਂ ਉਹਨਾਂ ਨੂੰ ਕਹਦੇ ਵੈਲਕਮ ਨਹੀਂ, ਬਹੁਤ ਅੱਛੇ ਤਰੀਕੇ ਦੇ ਨਾਲ ਟ੍ਰੀਟ ਕਰਦੇ ਬੜੇ ਅੱਛੇ ਨੇ, ਬਹੁਤ ਵਧੀਆ ਪ੍ਰੋਟੋਕਾਲ ਦਿੰਦੇ। ਬਲਕਿ ਐਸਾ ਤਾਂ ਪਤਾ ਬੈਠੇ ਰਹੇ ਡੀਕਦੇ ਰਹੇ ਬੜੀ ਦੇਰ, ਉਹਨਾਂ ਨੂੰ ਡੀਕ ਕੇ ਗਏ ਆ। ਹਾਂ, ਫਿਰ ਮੈਨੂੰ ਕਹਿੰਦੇ ਜੀ ਹੁਣ ਮੈਂ ਚੱਲਾਂ, ਲੇਕਿਨ ਇਹ ਕਿ ਲੇਟ ਹੋ ਗਏ ਇਹ ਬੰਦੇ। ਹਾਂ, ਉਹ ਤੇ ਉਧਰੋਂ ਮੇਰਾ ਖਿਆਲ ਤੁਹਾਡੇ ਵੱਲੋਂ ਕੁਝ ਉਹ ਇਮੀਗ੍ਰੇਸ਼ਨ ਸਿਸਟਮ ਥੋੜਾ ਜਿਹਾ ਲੇਟ, ਜ਼ਿਆਦਾ ਟਾਈਮ ਲੱਗਦਾ, ਬੜਾ ਟਾਈਮ ਲਾਉਂਦੇ ਜੀ। ਕਿਲੋਮੀਟਰ ਹੈ ਨਵੇਂ ਸ਼ਹਿਰ ਤੋਂ 16 ਕਿਲੋਮੀਟਰ। ਕੋਸ਼ੂਲੀ 16 ਕਿਲੋਮੀਟਰ ਦਾ ਸਫ਼ਰ ਹੈ। ਹਾਂਜੀ, ਕੁਝ ਜ਼ਿਆਦਾ। ਹਾਂਜੀ, ਉਹ ਪੂਰੇ ਦੇ ਪੂਰਾ ਜਿਹੜਾ ਪਿੰਡ ਆ ਨਾ ਜੀ, 3 ਵੱਡੇ ਟੱਬਰਾਂ ਨੂੰ ਤਾਂ ਮੈਂ ਜਾਣਦਾ। ਇਤਨਾ ਤਾਂ ਆਪਣੀ ਜ਼ਿੰਦਗੀ ਹੋਈ ਨਾ, ਤੇ 2 ਜਿਹੜੇ ਉਹਨਾਂ ਦੇ ਗਾਂ ਦੋਤਰੇ ਪੋਤਰੇ ਆਪਣੇ ਬੜੇ ਦੋਸਤ ਹੈ। ਠੀਕ ਹੈ। ਤੇ ਉਹ ਮਤਲਬ ਨਾ ਉਹ 3 ਟੱਬਰ ਵੱਡੇ ਤਾਂ ਇੱਕ ਚੱਕ 'ਚ ਹੀ ਬੈਠੇ ਗਾਉਂਦੇ ਆ, ਫੈਸਲਾਬਾਦ ਲੈ ਤੋਂ ਪਾਲੀ ਸਾਈਡ ਤੇ। ਜਿਵੇਂ ਤੁਸੀਂ 15-16 ਕਿਲੋਮੀਟਰ ਇੰਨਾ ਵੀ ਹੋ ਸਕਦਾ। ਹਾਂ, ਹੋਰ ਉਦੋਂ ਉਹਨਾਂ ਨੇ ਦੱਸਿਆ ਕਿ ਸਾਡੇ ਗਾਉਂ ਦੇ ਨਾ ਫਲਾਂ ਜਗ੍ਹਾ ਵੀ ਹੈ, ਫਲਾਂ ਇੱਕ ਸਾਡੇ ਕੋਲ ਖੁੱਲਿਆਂ ਵਾਲਾ ਕਸਬਾ ਬਹੁਤ ਬੜਾ ਸ਼ਹਿਰ ਹੀ ਹੈ ਉੱਥੇ। ਖੁੱਲਿਆਂ ਦਾ ਪੁਰਾਣਾ ਸ਼ਹਿਰ ਹੈ। ਹਾਂਜੀ ਹਾਂਜੀ ਜੀ ਬਿਲਕੁਲ। ਤੇ ਤੁਸੀਂ ਕੈਨੇਡਾ ਜੀ? ਅਮਰੀਕਾ। ਕਿੰਨੇ ਚਾਰੇ ਅਮਰੀਕਾ। ਤੇ
ਉਹਨਾਂ ਦੇ ਬ੍ਰਦਰ ਇਨ ਲਾ ਕਿਹੜੇ ਨੇ? ਅਸੀਂ ਦੋਨੋਂ ਹਾਂ ਜੀ। ਅੱਛਾ ਐਕਚੁਅਲੀ ਬ੍ਰਦਰ ਲਾਓ ਦੇ ਨਾਲ ਐਕਚੁਅਲੀ ਅਸੀਂ ਉਹਨਾਂ ਦੇ ਮਾਮਿਆਂ ਦੇ ਮੁੰਡੇ ਹਾਂ। ਦਿਸ ਇਜ਼ ਦੇ ਮਾਮਿਆਂ ਦੇ ਮੁੰਡੇ, ਪਰ ਸਾਡਾ ਪ੍ਰੇਮ ਬੜਾ ਉਹਦਾ। ਮੇਰਾ ਵਿਆਹ ਹੀ ਉਹਨੇ ਕੀਤਾ ਉੱਥੇ। ਮੈਨੂੰ ਵੀ ਗਏ ਕਾਫੀ 32-33 ਸਾਲ ਹੋ ਗਏ। ਇਹਨਾਂ ਦਾ ਸ਼ਹਿਰ ਕਿਹੜਾ ਉੱਥੇ ਅਮਰੀਕਾ? ਸ਼ਹਿਰ ਸੈਕਰਾਮੈਂਟੋ, ਕੈਲੀਫੋਰਨੀਆ। ਰਾਤੀ ਇਹਨਾਂ ਨੂੰ ਪ੍ਰੋਗਰਾਮ 'ਚ ਵੀ ਲੈ ਗਏ ਜੀ ਅਸੀਂ। ਸੁਣੋ ਪੰਜਾਬੀ ਪ੍ਰੋਗਰਾਮ ਨਹੀਂ ਹੈਗਾ, ਉਹ 'ਚ ਵੀ। ਬਲਕਿ ਪਰਸੋਂ ਅਗਰ ਤੁਸੀਂ ਆਂਦੇ ਨਾ, ਜਿਹੜਾ ਮੈਂ ਤੁਹਾਨੂੰ ਕਿਹਾ ਵੀ ਸੋਮਵਾਰ ਨੂੰ ਸਾਡੇ ਅਜ਼ੀਜ਼ ਹੈ ਤੇ ਉਹ ਨੇ ਰਾਹੋਂ ਦੇ ਦੋਤੇ ਵੀ ਤੇ ਪੋਤੇ ਵੀ। ਅੱਛਾ ਨਾ ਦੋਤੇ, ਉਹਨਾਂ ਦੀ ਵਾਈਫ ਆਪਣਾ ਉੱਥੋਂ ਦੀ ਪੋਤੀ ਹੈ। ਉਹ ਸਾਡੇ ਨਾ ਪਾਰਲੀਮੈਂਟ ਦੇ ਮੈਂਬਰ ਹੈ ਪੰਜਾਬ ਅਸੈਂਬਲੀ ਦੇ। ਅੱਛਾ ਅੱਛਾ। ਇਹ ਆਪਣੇ ਬਾਈ ਪਾਲੀ ਨਾਲ ਉਹਨਾਂ ਦਾ ਬਹੁਤ ਅੱਛਾ ਹਾਂਜੀ ਹੁਣ ਤੇ ਰਾਬਤਾ। ਤੇ ਉਹ 2016 ਚ ਮੀਆਂ ਬੀਵੀ ਗਏ ਸੀ ਰਾਹੋਂ। ਹਾਂਜੀ, ਉਹਨਾਂ ਦੇ ਬੇਟੇ ਦੀ ਸ਼ਾਦੀ ਸੀ, ਵਲੀਮਾ ਸੀ ਰਾਤ ਨੂੰ। ਉਹ ਮੇਰਾ ਜ਼ਿਹਨ ਦੇ ਵਿੱਚ ਇਹ ਸੀ ਵੀ ਤੁਸੀਂ ਸੋਮਵਾਰ ਦਾ ਸਾਨੂੰ ਟਾਈਮ ਦਿਓ ਨਾ, ਤੇ ਫਿਰ ਮੈਂ ਤੁਹਾਨੂੰ ਕਹਿਣਾ ਵੀ ਸੋਮਵਾਰ ਸਾਕੋ ਆਓ 3-4 ਵਜੇ ਆਓ ਤੇ ਤੁਹਾਨੂੰ ਸ਼ਾਦੀ ਅਟੈਂਡ ਕਰਾਈਓ। ਤੇ ਕੋਈ 2000 ਬੰਦਾ ਸੀ, ਪੂਰੀ ਹੈ ਪੰਜਾਬ ਅਸੈਂਬਲੀ ਆਈ ਸੀ। ਉਹ ਬੜਾ ਮਤਲਬ ਨਾ ਇੱਕ ਰੰਗਾ ਰੰਗ ਇਵੈਂਟ। ਤੇ ਸਾਡੇ ਲੋਕ ਜਿਹੜੇ ਆ ਤੁਹਾਨੂੰ ਲੋਕਾਂ ਨੂੰ ਮਿਲ ਕੇ ਬੜਾ ਖੁਸ਼ ਹੁੰਦੇ ਆ। ਤੁਸੀਂ ਮਹਿਸੂਸ ਕੀਤਾ ਹੀ ਹੋਣਾ ਹਾਂਜੀ ਕਿ ਮੱਥੇ ਵੱਟ ਨਹੀਂ ਕੋਈ ਪਾਉਂਦਾ ਬਲਕਿ ਖੁਸ਼ ਹੁੰਦਾ। ਬਿਲਕੁਲ ਹਾਂਜੀ ਕਿ ਯਾਰ ਇਹ ਸਾਡੇ ਵਿੱਚੋਂ ਹੀ ਆ, ਇਹ ਪੁਰਾਣਾ ਸਾਡਾ ਇਹਨਾਂ ਦਾ ਇੱਕ ਹੀ ਚੀਜ਼ ਹੈ, ਇਹ ਇੱਥੋਂ ਹੀ ਗਏ ਆ, ਅਸੀਂ ਉੱਥੋਂ ਆਏ ਆ। ਹਾਂਜੀ ਸੋ ਪਤਾ ਰਹੀ ਹੈ ਕੈਨੇਡਾ ਤੋਂ ਅਮਰੀਕਾ ਤੋਂ ਇਹਨਾਂ ਦੇ ਤਵਸਤ ਨਾਲ ਕੋਈ ਸਾਡੇ ਉਹ ਕਿਸੇ ਦੇ ਹਵਾਲੇ ਨਾ ਕੋਈ ਕਿਸੇ ਦੇ ਨਾਲ ਮੇਲ ਵਰਤਣਾ, ਸਾਡੇ ਨਾਲ ਜਿਹੜਾ ਮਤਲਬ ਨਾ ਸਿਲਸਿਲਾ ਚੱਲ ਰਿਹਾ ਵਾ। ਸ਼ੁਰੂ ਤੋਂ ਦੋਸਤੀ ਬਣ ਗਈ ਇਹਨਾਂ ਦੇ। ਸਾਨਾ ਸਾਹਿਬ ਨੇ ਜੀ ਪੁੱਲ ਦਾ ਕਿਰਦਾਰ ਅਦਾ ਕੀਤਾ। ਸਾਨੂੰ ਲੋਕਾਂ ਨੂੰ ਮਿਲਾਣ ਚ ਨਾ ਇਹਨਾਂ ਦਾ ਪੁੱਲ ਦਾ ਕਿਰਦਾਰ। ਅਸੀਂ ਬਹੁਤ ਇਹ ਸਾਨੂੰ ਦੱਸਦੇ ਵੀ ਤੁਰ ਪਏ ਤੇ ਨਾਸ਼ਤਾ ਕਰ ਰਹੇ ਤੇ ਹੁਣ ਆਉਂਦੇ। ਸਾਨੂੰ ਜਦੋਂ ਫੋਨ ਬਾਹਰੋਂ ਆਉਂਦੇ ਆ ਨਾ ਤੂੰ ਆਪਣਾ ਗਾਉਂ ਇਹ ਉਹ, ਫਿਰ ਅਸੀਂ ਇਹਨਾਂ ਨੂੰ ਪੁੱਛਦੇ ਹਾਂਜੀ ਠੀਕ ਹੈ। ਬਲਕਿ ਇਹ ਕੋਈ ਸਾਲ ਪਹਿਲੇ ਇਹਨਾਂ ਨੇ ਮੈਨੂੰ ਇੱਕ ਬੰਦੇ ਨਾਲ ਅਮਰੀਕਾ ਤੋਂ ਗੱਲ ਕਰਾਈ ਤੇ ਉਹਦਾ ਗਾਉਂ, ਉਹਦੇ ਨਾ ਦਾਦਕਿਆਂ ਦਾ ਗਾਉਂ ਸਾਡੇ ਗਾਉਂ ਦੇ ਬਿਲਕੁਲ ਕਰੀਬ ਹੈ। ਅੱਛਾ। ਅਸੀਂ ਮੈਂ ਉੱਥੇ ਚਲਾ ਗਿਆ। ਉਹ ਬਾਬੇ 3 ਭਰਾ ਸੀ ਤੇ 2 ਚਲੇ ਗਏ ਤੇ ਇੱਕ ਸੀਗਾ ਹਜੇ ਸ਼ਾਦੀ ਨਹੀਂ ਸੀ, ਯੰਗ ਮੈਨ ਸੀ 16-17 ਸਾਲ ਦਾ, ਉਹ ਲੁੱਕ ਗਿਆ। ਹਾਂ ਉਹ ਨਹੀਂ ਗਿਆ ਜੱਟ ਬਰਾਦਰੀ ਉਹ ਨਾ ਜੀ। ਫਿਰ ਅਸੀਂ ਉਹ ਮੈਂ ਜਾ ਕੇ ਲੱਭਿਆ। ਹੁਣ ਉਹ ਦੋਤਿਆਂ ਪੋਤਿਆਂ ਵਾਲਾ ਬਾਬਾ ਰਫੀਕ ਮੁਸਲਮ ਹੋ ਗਿਆ। ਉਹ ਲੇਕਿਨ ਉਹ ਨਾ ਆਪਣੇ ਪਿਛਲਿਆਂ ਨੂੰ ਮਿਲਣ ਤੋਂ ਕਤਰਾਉਂਦਾ, ਘਬਰਾਉਂਦਾ ਕਿ ਵੀ ਮੈਂ ਹੁਣ ਮੁਸਲਮਾਨ ਹੋ ਗਿਆ, ਹੁਣ ਮੈਂ ਉਹ ਨਹੀਂ, ਤੇ ਫਿਰ ਸਾਡਾ ਆਪਸ ਚ ਨਹੀਂ। ਹਾਂਜੀ ਤੇ ਉਹ ਖੈਰ ਮੈਂ ਲੱਭ ਕੇ ਪੂਰਾ ਹਾਂਜੀ, ਹਾਲਾਂਕਿ ਸਿਰਫ ਮਿਲਣ ਚ ਕੋਈ ਹਰਜ ਨਹੀਂ, ਮੈਂ ਸਮਝਦਾ ਕਿ ਮਿਲਣ ਚ ਕੋਈ ਹਰਜ ਨਹੀਂ। ਠੀਕ ਆ, ਉਹ ਆਪਣੇ ਰਵੇ ਧਰਮ ਦੇ ਕਾਇਮ, ਉਹ ਆਪਣੇ ਹਾਂਜੀ। ਉਹ ਅਮਰੀਕਾ ਵਾਲੇ ਕਹਿਣ ਲੱਗੇ ਵੀ ਮੈਨੂੰ ਬੜੀ ਇਸ ਗੱਲ ਦੀ ਨਾ ਚਾਹਤ। ਉਹ ਖੈਰ ਮੈਂ ਗਿਆ ਇਹਨਾਂ ਦੇ ਕਹਿਣ ਤੇ ਅੱਗੇ ਪਿੱਛੇ ਲੱਭ ਕੇ ਨਾ, ਫਿਰ ਉਹਦਾ ਬੇਟਾ ਨਾ ਮੈਂ ਆਪਣੇ ਦੋਸਤ ਦੇ ਘਰ ਏਦਾਂ ਹੀ ਬੁਲਾ ਲਿਆ। ਉਹਨੇ ਤਾਂ ਦੱਸਿਆ, ਉਹਨੇ ਤਾਂ ਬਿਲਕੁਲ 80 ਹੀ ਟੱਪਾ ਲੇਕਿਨ ਮੇਰਾ ਵਾਲਦ ਨੂੰ ਜਦੋਂ ਦਾ ਹੱਥ ਦੱਸਣਿਆ ਇਹਦਾ ਲੁੱਕ ਗਿਆ। ਉਹ ਪਹਿਲਾਂ ਵੀ ਲੁੱਕ ਗਿਆ, ਫੇਰ ਲੁੱਕ ਗਿਆ ਹੈ। ਉਹ ਮਹਿਸੂਸ ਕਰਦਾ ਆਪਣੇ ਆਪ। ਮਤਲਬ ਇੱਕ ਉਹ ਜ਼ਾਹਰਾ ਬਾਬੇ ਦੀ ਹਾਂਜੀ ਤੇ ਉਹ ਬਿਲਕੁਲ 110% ਉਹੀ ਹਾਂਜੀ ਨਹੀਂ ਮਿਲਣਾ ਚਾਹੀਦਾ। ਨਹੀਂ ਤਾਂ ਸਰਕਮਸਟੈਂਸਸ ਚੇਂਜ ਹੋ ਗਏ। ਨਹੀਂ ਤਾਂ ਕਿਉਂਕਿ ਜ਼ਿਲ੍ਹਾ ਲੈਪਰ ਜਿਹੜਾ ਨਾ ਇੱਥੇ ਮੋਸਟਲੀ ਇੱਥੇ ਹਿੰਦੂ ਘੱਟ ਸਨ, ਸਿੱਖ ਸਰਦਾਰ ਬਰਾਦਰੀ ਹੈ। ਠੀਕ ਹੈ, ਫਿਰ ਸਾਡੇ ਜ਼ਮੀਨਾਂ ਖੁੱਲੀਆਂ ਸਾਰੀਆਂ ਇੱਥੇ। ਜਿੱਥੇ ਤੁਸੀਂ ਜਾਣਾ ਨਾ ਸਮੁੰਦਰੀ, ਉਹਦੇ ਅੱਗੇ ਇੱਕ ਬੈਲਟ ਹੈ, ਉਹ 20 ਪਿੰਡਾਂ ਦੀ, ਉੱਥੇ ਮੁਸਲਮ ਸੀ। ਅੱਛਾ। ਪ੍ਰੀ ਪਾਰਟੀਸ਼ਨ ਜਿਸ ਕੇ ਕੰਬਾਲੇ ਤੋਂ ਉੱਥੇ ਨਾ ਉਹਨਾਂ ਨੂੰ 1905 ਚ ਜਦੋਂ ਇਹ ਪੰਜਾਬ ਆਬਾਦ ਹੋਇਆ ਨਾ ਬਾਹਰ, ਉਹ ਰਕਬੇ ਅਲਾਟ ਹੋਏ ਉਹਨਾਂ ਚੱਕਰ। ਉਹ ਲੋਕ ਅੱਧੇ ਟੱਬਰ ਇੱਥੇ ਵਸਦੇ ਸੀ। ਉਹ ਇੱਥੇ ਨੇ ਪੂਰਾ ਸਾਰਾ ਬੈਂਡ ਸਰਦਾਰਾਂ ਆਪਣੇ ਸ਼ਾਮ 84 ਦੇ ਨੇੜੇ। ਅੱਛਾ, ਸ਼ਾਮ 84 ਦੇ ਨੇੜੇ। ਦੁਬਾਰਾ ਦੱਸੋ ਦੁਬਾਰਾ।
ਮੈਂ ਤਾਈ ਜੀ ਹੁਣੀ ਨੇ ਇਹ ਆਦਮਪੁਰ ਦੇ ਨੇੜੇ ਭਾਈ ਸਾਹਿਬ। ਅੱਛਾ ਇਹਨਾਂ ਦਾ ਕਿਹੜਾ ਪਿੰਡ ਹੈ? ਆਪਣਾ ਇਹ ਮੇਰੇ ਸਹੁਰਿਆਂ ਦੇ ਇਲਾਕੇ ਚੋਂ ਆ ਜੀ। ਜਿਹੜੀ ਉਹ ਸਹਾਰੇ ਆ ਨਾ ਹਾਂ। ਇਸ ਸਾਈਡ ਆਦਮਪੁਰ ਦਾ ਮਤਲਬ ਅੱਡਾ ਹੈ ਤੇ ਐਸਾ ਸਾਡਾ ਅੱਛਾ ਰਾਜੋਵਾਲ ਸਾਡਾ ਮਲੀ ਨੰਗਲ ਆ ਉਹਦੇ ਨਾਲ। ਅੱਛਾ ਮਲੀ ਨੰਗਲ ਇਹ ਯਾਸਰ ਤਾਂ ਅੱਜ ਤੋਂ ਕੋਈ 18 ਸਾਲ ਪਹਿਲੇ ਜਾ ਕੇ ਵੀ ਆਇਆ। ਮੈਂ ਜਾ ਕੇ ਵੀ ਆਇਆ। ਹਾਂਜੀ। ਸਾਡਾ ਮਲੀ ਨੰਗਲ ਆ ਜੀ, ਤੁਹਾਡਾ ਰਾਜੋਵਾਲ। ਹਾਂਜੀ ਸ਼ਾਮ 84 ਵੀ ਮੈਂ ਵੇਖਿਆ ਜੀ। ਇਹਨੂੰ ਸਰਦਾਰਾਂ ਪੁੱਛਿਆ ਕਿ ਰਾਣਾ ਜੀ ਗੱਲਾਂ ਬੜੀਆਂ ਕਰਦੇ, ਸ਼ਾਮ 84 ਦਾ ਦੱਸੋ। ਮੈਂ ਕਿਹਾ ਜੀ ਇੱਥੋਂ ਸਾਡੇ ਪਾਕਿਸਤਾਨ ਦੇ ਗਵਈਏ ਵੀ ਵਧੀਆ ਤੇ ਰਾਜਪੂਤ ਫੈਮਲੀਆਂ ਵੀ ਵਧੀਆ। ਆਪਣਾ ਲੈ ਜਾਓ ਉਹਨਾਂ ਨੂੰ ਸੇ ਮਾਰੋ ਗੱਪ ਸ਼ਪ ਐਸੀ ਕੰਪਨੀ ਅਸੀਂ ਜੋ ਗਏ ਨੇ ਇੱਥੋਂ ਅਸੀਂ ਜਾ ਕੇ ਚਾਂਪਿਓ ਸੀ ਗੱਪ ਸ਼ਪ ਮਾਰੋ ਸਾਡੇ ਬੱਚੇ ਵੀ ਆ ਤੇ ਤਲਵੰਡੀ ਲਾਈਆਂ ਤੇ ਬੈਠੇ ਸੀ ਅੱਛਾ ਜੀ ਤੇ ਉੱਥੇ ਤਾਂ ਬੈਠੇ ਸੀ ਤਲਵੰਡੀਆਂ ਵੀ ਦੋ ਸਾਡਾ ਜਿਹੜਾ ਪਿੰਡ ਬੜਾ ਪੁਰਾਣਾ ਸੀ ਨਾ ਉਹ ਨਾਲ ਹੀ ਸ਼ਾਮ ਚੌਧਰੀ ਦੀ ਤਲਵੰਡੀ ਤੇ ਫਲਾਣੇ ਦੀ ਤਲਵੰਡੀ ਤੇ ਉਹ ਉਹਨਾਂ ਦੀ ਤਲਵੰਡੀ 7 ਹੈ। ਜੋ ਚੱਕਬੰਦੀ ਹੋਈ ਸੀ ਹਾਂਜੀ ਹੱਦ ਬੰਦ ਗਿਆ ਹੋਈਆਂ ਵੀ ਬਹੁਤ ਵੱਡੀ ਤੇ ਸਾਨੂੰ ਇਹ ਉੱਥੇ ਜ਼ਮੀਨ ਕੱਢਦੀ ਸੀ ਅੱਛਾ ਜੀ ਫਿਰ ਅਸੀਂ ਲਾਟ ਕਰਾਈ ਤੁਸੀਂ ਜਿਹੜਾ ਸੁਣਦੇ ਨਾ ਦੀਨਾ ਤੇ ਇਹ ਨੁਸਰਤ ਫਤਿਹ ਅਲੀ ਉਹਨਾਂ ਦਾ ਕੋਈ ਲੱਗਦਾ ਸੀ ਨਾ। ਇਹਨੇ ਫਤਿਹ ਅਲੀ ਬੇਸ਼ ਉਹ ਵੀ ਸ਼ਾਮ 84। ਹਾਂਜੀ ਫਤਿਹ ਨਹੀਂ ਨੁਸਰਤ ਫਤਿਹ ਅਲੀ ਖਾਨ ਸ਼ਾਮ 84 ਲੱਗੀ ਉਹ ਨਹੀਂ ਸੀ। ਨਹੀਂ ਉਹਦਾ ਵਾਲਦ ਨਹੀਂ ਸੀ। ਨਹੀਂ ਉਹ ਜਿਹੜੀ ਦੂਸਰੀ ਨਾ ਆਪਣੀ ਦੀਨੇ ਵਾਲੀ ਉਹ ਆ। ਜਿਹੜੇ ਗਾ ਬਾਦਸ਼ਾਹ ਹਾਂ ਉਹ ਸ਼ਾਮ 84 ਦੇ ਆ। ਗੁਲਾਮ ਅਲੀ ਸਾਹਿਬ ਵੀ ਪਛਾਣ। ਹਾਂਜੀ ਤੇ ਐਕਚੁਅਲੀ ਸਾਡਾ ਪਿੰਡ ਸ਼ਾਮ 84 ਦੇ ਨਾਲ ਜੱਦੀ ਪਿੰਡ ਕਡਿਆਣਾ ਹੈ। ਕੜਿਆਣੇ ਦੇ ਵੀ ਲੋਕ ਸਰਦਾਰ ਅਸਦ ਮਾਨਤ ਅਲੀ ਖਾਨ ਕੜਿਆਣਾ ਮਾਨਤ ਅਲੀ ਖਾਨ ਕੇ ਉੱਥੋਂ ਉਹ 84 ਦੇ ਹਾਂਜੀ ਉਹ ਫੈਮਿਲੀ ਜੌਬ 84 ਜਦ ਨਗਰ ਲੱਗਾ ਨਾ ਉਹਦੇ ਨਾਲ ਉਹਨਾਂ ਨੇ ਕਿਹਾ ਸਰਦਾਰਾਂ ਨੇ ਵੀ 10 ਵੀ ਸ਼ਾਮ 84 ਦੀ। ਮੈਂ ਕਿਹਾ ਹਾਏ ਉਹਨਾਂ ਤੇ ਤਾਂ ਵਧੀਆ ਪ੍ਰੋਗਰਾਮ ਕਰਦਾ ਸੀ। ਅਜੇ ਸ਼ਾਮ ਦਾ ਸਾਰਾ ਪਤਾ ਹੁਣ ਥੋੜਾ ਚੇਂਜ ਹੋਣ ਲੱਗਾ ਹੈ। ਇਹ ਅਜੇ ਵੀ ਸਾਹਮਣੇ ਲੋਕਾਂ ਦਾ ਦਰਬਾਰ ਆ ਚੱਲਦਾ। ਮੈਂ ਤੁਹਾਨੂੰ ਗੱਲ ਬਿਲਕੁਲ ਇਹ ਵੀ ਉੱਥੇ ਨਾਲ ਉਸੇ ਰੋਡ ਦੇ ਉੱਤੇ ਇੱਕ ਪਿੰਡ ਹੁੰਦਾ ਸੀ ਆਪਣਾ ਨਾ ਸਾਡੀ ਫੁੱਫੀ ਵੀ ਆਈ ਉਧਰ। ਅਸੀਂ ਉਹ ਪਿੰਡ ਦਾ ਵੀ ਉਹਨਾਂ ਨੇ ਮੈਨੂੰ ਪੁੱਛਿਆ ਕਿਹੜੀ ਸੜਕ ਤੇ ਸੀਗਾ? ਇੱਥੇ ਸ਼ਾਮ 84 ਇੱਥੇ ਅੱਗੇ ਫਿਰ ਆਣ ਕੇ ਇੱਕ ਰੈਸਟ ਹਾਊਸ ਹੁੰਦਾ ਉੱਥੇ ਅਸੀਂ ਰੁਕੇ ਹਾਂ। ਰੈਸਟ ਹਾਊਸ ਤੇ ਹਾਂਜੀ ਇਹਨਾਂ ਨੇ ਆਪਣਾ ਫਰਵਰੀ ਦੀ ਗੱਲ ਹੈ। ਫਰਵਰੀ ਚ ਕਿਸੇ ਮਾਰਚ ਸੀ ਮਾਰਚ ਅਪ੍ਰੈਲ ਅਪ੍ਰੈਲ ਚ ਗਰਮੀ ਸੀ ਨਾ ਅਪ੍ਰੈਲ ਬਹੁਤ ਜੁੜਵਾ ਉਹ ਉਦੋਂ ਸਾਡੇ ਨਾਲ ਉਹ ਰਾਬਤੇ ਸੀ ਉੱਥੋਂ ਸਮੁੰਦਰੀਆਂ। 5 ਫਰਵਰੀ ਹਾਂ ਮੈਨੂੰ ਕੁਝ ਫੋਨ ਆਇਆ ਸੀ ਪੁੱਛਣ ਦਾ। ਅੜਾ ਕਿ ਚੱਕ ਪੁੱਛਿਆ ਤੁਸੀਂ ਕਿਹਾ 206 ਹਾਂ ਅਸੀਂ ਕਿਹਾ ਅੱਗੇ ਨਹੀਂ ਫਰਾਣਾ ਇਹ ਸਮੁੰਦਰੀ ਦੇ ਕੋਲ ਖਿੱਦਰ ਵਾਲੇ ਦੇ ਕੋਲ ਨਹੀਂ ਉਸ ਵਕਤ ਸ਼ਾਮ ਪਈ ਸੀ ਤੇ ਉੱਥੇ ਭਗੌੜਾ ਆਇਆ ਹੀ ਬੰਦਾ 100 ਇਕੱਠਾ ਸੀ। ਦੋ ਜਗ੍ਹਾ ਦੇ ਉੱਤੇ ਉਹਨਾਂ ਬੜਾ ਅੱਛਾ ਨਾ 469 ਗਏ ਜੀ ਉਦੋਂ 469 ਹਾਂ 469 ਗਏ। ਇੱਕ ਨੰਬਰ ਦਾ ਟੱਬਰ ਇੱਕ ਦੂਸਰਾ ਜਿਹੜਾ ਸਾਡਾ ਅਜ਼ੀਜ਼ ਸੀ ਜਿਹੜੀ ਅਸੀਂ ਉਹਨਾਂ ਦੇ ਲਿਆ ਤੋਂ ਸਾਰੇ ਇੱਧਰ ਬੰਦ ਕਰਿਓ। ਫਿਰ ਉਸ ਵੇਲੇ ਟਾਈਮ ਨਹੀਂ ਸੀ ਉਹਨਾਂ ਦੇ ਸ਼ੈਡਿਊਲ ਸੀ ਕਿ ਭਈ ਮੈਂ ਨਾ ਤੁਹਾਡੇ ਵਾਲੇ ਚੱਕ ਵੀ ਹਾਂਜੀ ਹਾਂ ਉਹਦੇ ਵਿੱਚ ਕਬੱਡੀ ਮੈਚ ਸੀਗਾ ਰੱਖਿਆ ਆ ਹਾਂਜੀ ਕੁਛ ਇੱਧਰ ਦੀਆਂ ਮਸਰੂਫੀਆਤ ਫੇਕਦੇ ਨੇ ਉਹਨਾਂ ਉੱਥੇ ਇੱਥੋਂ ਮੈਂ ਟੈਕਸੀ ਤੇ ਭੇਜਿਆ ਉਹਨਾਂ ਨੂੰ ਪੰਜਾ ਸਾਹਿਬ ਹਾਂਜੀ ਫਿਰ ਇੱਕ ਦਿਨ ਅਸੀਂ ਫੈਸਲਾਬਾਦ ਲੈ ਕੇ ਫਿਰਦੇ ਰਹੇ। ਇਹ ਫੈਸਲਾਬਾਦ ਇੱਕ ਦਿਨ ਪੂਰਾ ਲੈ ਕੇ ਫਿਰ ਉਹ ਇਹ ਸ਼ਾਮ ਨੂੰ ਇੱਥੇ ਲੈ ਰਾਤ ਨੂੰ ਤੇ ਫਿਰ ਕਿਉਂਕਿ ਸਟੇ ਇੱਥੇ ਹੀ ਕਰਦੇ ਸੀ ਹਾਂ ਤੇ ਫਿਰ ਅਗਲੇ ਦਿਨ ਲੈ ਕੇ ਨਾ ਅਸੀਂ ਗਏ ਉੱਥੇ ਬਾਰਡਰ ਤੇ